ਢਾਈ ਪਹਿਲੋਂ ਜ਼ਿਮੀਂਦਾਰ ਦੇ ਜਦੋਂ ਅੰਗਰੇਜ਼ ਦੌਰ ਸੀ ਨਾ ਜੀ, ਉਸ ਤੋਂ ਪਹਿਲੇ ਮੁਗਲ ਦੌਰ ਸੀ। ਮੁਗਲ ਦੌਰ ਨੇ ਪੰਜਾਬੀਆਂ ਦੀ ਪੱਗ ਲਾ ਲਈ, ਜ਼ਰਾਇਤੀਆਂ ਦੀ, ਮਤਲਬ ਜਿਹੜੇ ਜ਼ਿਮੀਂਦਾਰ ਸਨ ਪੰਜਾਬ ਦੇ ਰਹਿਣ ਵਾਲੇ, ਉਹਨਾਂ ਦੀ ਪੱਗ ਦਾ ਸ਼ਿਮਲਾ ਇੰਨਾ ਟੈਕਸ ਵਧਾਇਆ। ਫਿਰ ਕਹਿੰਦੇ ਨੇ ਜਦੋਂ ਅੰਗਰੇਜ਼ ਆਏ ਉਹਨੇ ਤਨ ਦਾ ਜਿਹੜਾ ਝੱਗਾ ਸੀ ਉਹ ਲਵਾਤਾ, ਕੁਰਤਾ ਲਵਾਤਾ। ਲੇਕਿਨ ਅੱਜ ਲੱਗਦਾ ਹਕੂਮਤ ਜੋ ਕਰ ਰਹੀ ਹੈ ਨਾ, ਮੈਨੂੰ ਨਹੀਂ ਲੱਗਦਾ ਇਹ ਤੇੜ ਦੀ ਧੋਤੀ ਵੀ ਛੱਡੇ ਦੀ ਪੰਜਾਬੀਆਂ ਦੀ। ਇੰਨੇ ਬੁਰੇ ਹਾਲ ਹੋ ਗਏ, ਲੋਕ ਖੁਦਕੁਸ਼ੀ ਤੇ ਮਜਬੂਰ ਹੋ ਗਏ ਨੇ। ਜਿਹਨੂੰ ਪੁੱਛੋ ਉਹ ਰੋਣ ਡਿਆ। 16,000 ਦੀ ਬੋਰੀ ਸੀਮੈਂਟ ਦਾ ਉਹਦੀ ਹੋ ਗਈ, ਖਾਦ ਦੀ ਡੀਏਪੀ ਦੀ ਉਹਦੀ ਬੋਰੀ। ਬੀਬੀਆਂ ਵੀ ਉੱਥੇ ਨਹਾਉਂਦੀਆਂ ਇੱਕ ਪਾਸੇ। ਅੱਛਾ, ਜਿਹੜਾ ਸਾਡੇ ਇੱਥੇ ਪਿੰਡ ਜਦੋਂ ਤੁਸੀਂ ਅੱਬੂ ਕੋਲੇ ਆਉਂਦੇ ਹੁੰਦੇ, ਇੱਥੇ ਖੂਹ ਵੇਖਿਆ ਸੀ, ਇਹ ਕਿੱਡਾ ਸੀ? ਇਹ ਖੂਹ ਦਾ ਤੇ ਮੇਰੇ ਇੱਥੇ ਨਾਲ ਹੀ ਇੱਥੋਂ ਘਰੋਂ ਨਿਕਲਣਾ, ਜਦੋਂ ਨਹਾਵਣਾ ਖੂਹ ਤੇ ਜਾ ਕੇ, ਇੱਥੇ ਚਲੇ ਜਾਣਾ, ਇੱਥੇ ਜਾ ਕੇ ਤੇ ਖੂਹ ਤੇ ਨਹਾਵਣਾ। ਉਹਨਾਂ ਨੇ ਆਪੇ ਗੇੜ ਦੇਣਾ, ਖੂਹ ਗੇੜੀ ਜਾਣਾ, ਤਾਂ ਉਹ ਵਿੱਚ ਹੀ ਬੋਕੇ ਪੈਂਦੇ ਆਉਣੇ, ਵਿੱਚ ਬੋਕੇ ਪੈਂਦੇ। ਗੇੜੂ ਖੂਹ ਸੀ, ਗੇੜੂ ਖੂਹ ਸੀ। ਤੇ ਇੱਥੇ ਜਾ ਕੇ ਤੇ ਚੌਰੀ ਸਾਰਿਆਂ ਨਹਾ ਨੂੰ ਕੇ, ਜਿਹਨੇ ਜਾਣਾ ਪ੍ਰਾਹੁਣਾ ਆਉਣਾ, ਘਰੇ ਤਾਂ ਨਲਕਾ ਹੀ ਕੋਈ ਨਹੀਂ ਹੁੰਦੇ ਸੀ, ਤੇ ਉੱਥੇ ਜਾ ਲਈ ਜਾਣਾ ਪ੍ਰਾਹੁਣੇ ਤੇ ਨਹਾ ਕੇ ਗੁਸਲਖਾਨੇ ਬਣੇ ਇੱਕ ਕੂਟੀ ਦੇ ਵਿੱਚੋਂ। ਮੁਹੱਬਤ ਸਾਦਗੀ ਇੰਨੀ ਸੀ ਕਿ ਮੈਂ ਕਹਿੰਦਾ ਪਿੰਡ 'ਚ ਪ੍ਰਾਹੁਣਾ ਵੜਦਾ ਸੀ ਨਾ, ਯਕੀਨ ਕਰੋ ਅੱਜ ਦਾ ਦੌਰ ਅੱਜ ਲੋਕ ਕਹਿੰਦੇ ਨੇ ਕਿ ਜਿੱਧਰ ਧੀ ਪੁੱਤਰ ਕਰਦੀ ਹੈ ਰਿਸ਼ਤੇਦਾਰੀ ਉਹਦੇ ਨਾਲ, ਪਰ ਉਦੋਂ ਕਹਿੰਦੇ ਹੁੰਦੇ ਸਨ ਕਿ ਭਾਈ ਇਹ ਪਿੰਡ ਦਾ ਜਵਾਈ ਭਾਈ ਹੈ, ਪਿੰਡ ਦਾ ਜਵਾਈ ਸਾਰੇ ਇੱਜ਼ਤ ਕਰਦੇ ਸੀ। ਇਹ ਪਿੰਡ ਇੰਜ ਗੱਲ ਹੈ ਜੀ। ਹਾਂਜੀ ਹਾਂਜੀ ਸਰ, ਫਿਰ ਸਾਰੇ ਪਿੰਡ ਵਾਲਿਆਂ ਨੇ ਉਹਦੀ ਇੱਜ਼ਤ। ਹਾਂ, अस्सलाम वालेकुम दोस्तों। कहते ने कि कुन फायकून तक कल दी गल है ते अस अगे प्रीत लगाई। अज तुहानू दसने आ कि जदों बंदे पुराने वक्त दे विच सत्त च बहिंदे सन, बैठक च बहिंदे सन, या किते वट बने ते बह के इकट्ठे हुंदे सन ते किदां दीयां गल्लां हुंदियां सन। अज तो 100 साल पिछे ज़रायत किस तरह दी सी, ये मैं दावे नाल तुहानू कह रहा क्योंकि मेरे को 100 साल पुराने बंदे हैं। फिर उस तो बाद वो जदों ज़रायत मॉडर्न तरीके नाल आई ते फिर अज लेजर ते अज जिहड़ा ना कि कह लो कि रूटा ते पता नहीं केड़ी केड़ी टेक्नोलॉजी आई, उस वास्ते भी चौई साहब बैठे ने, पुरानियां गल्लां भी करने ते अज असीं फरोलने ज़रायत नूं, बल्कि आपदे सभ्याचार नूं, तारीख नूं, हिस्टरी नूं, कि अज दे दौर दे विच ते कल दे दौर च की फर्क सी। ते ताया जी बैठे ने, इन्हां तों ही गल दा शुरुआत करने आ ते उन्हां तों पुछने आ। भाई मैं जरा ताए को इस तरह करके लाया जे। अच्छा ताया, ਜਦੋਂ ਘਰੋਂ ਮਤਲਬ ਸੁਬਾਹ ਉੱਠਦੇ ਹੁੰਦੇ ਸੀ ਤੇ ਉਦੋਂ ਸਭ ਤੋਂ ਪਹਿਲਾਂ ਕਿਵੇਂ ਕੰਮ ਸ਼ੁਰੂ ਕਰਦੇ ਸੀ, ਜਾਂ ਕਹਿ ਲੋ ਕਿ ਖਾਣ ਪੀਣ ਕੀ ਹੁੰਦਾ ਸੀ, ਜਾਂ ਬਲਦਾਂ ਦਾ ਕਿਵੇਂ ਦਾ ਨਿਜ਼ਾਮ ਹੁੰਦਾ ਉਸ ਦਿਨ? ਯਾਰ ਖਾਣਾ ਪੀਣਾ ਕੀ ਰਾਲੀਆਂ ਕਰ ਲਈਆਂ, ਜਾ ਕੇ ਖੇਤਰ ਹਾਲ ਵਾਈ ਦੇ, ਮਗਰ ਰੋਟੀਆਂ ਵਾਲੀਆਂ ਚਲੇ ਜਾਣਾ, ਜੇ ਤਰੇ ਲੱਗਣੀ ਤੇ ਖਾਦ ਤੋਂ ਪਾਣੀ ਪੀ ਲੈਣਾ। ਅੱਛਾ, ਖਾਲ ਦਾ ਪਾਣੀ ਉਦੋਂ ਸਾਫ, ਉਦੋਂ ਬੜਾ ਚੰਗਾ ਪਾਣੀ ਹੋਇਆ, ਹੁਣ ਵਾਲਾ ਗੱਲ ਤਾਂ ਨਹੀਂ ਨਾ ਹੈਗਾ। ਹੁਣ ਤਾਂ ਵੇਖੋ ਨਾ ਖਾਲ ਨਹਿਰਾਂ ਜਿਹੜੀਆਂ ਉਹਨਾਂ ਦੀ ਸੀਵਰੇਜ ਪੈਣ ਡਿਆ। ਹਾਂ, ਇੰਜੀ ਗੱਲ, ਹੁਣ ਇਹਦਾ ਗੱਲ ਨਹੀਂ। ਰੋਟੀ ਕਿਵੇਂ ਦੀ ਮਗਰ ਜਾਂਦੀ ਹੁੰਦੀ ਸੀ, ਕਿਹੜੇ ਟਾਈਮ ਜਾਂਦੀ ਹੁੰਦੀ ਸੀ? ਉਹ ਰੋਟੀ ਜੀ ਬਾਬਾ ਕੂੜਾ ਰੋਟੀ ਵਾਲਾ ਹੋ ਜਾਣਾ, ਜਦੋਂ ਬਾਬਾ ਧੁੱਪ ਨਿਕਲ ਆਉਣੀ, ਉਦੋਂ ਰੋਟੀਆਂ ਲੈ ਕੇ ਜਨਾਨੀਆਂ ਨੇ ਟੁਰ ਪੈਣਾ। ਸਹੀ, ਕਿਸੇ ਨੇ ਦੇ ਕੇ ਰੋਟੀ ਹਾਰੀ ਨੂੰ ਫੜਾ ਦੇਣੀ ਲੈ ਰੋਟੀ, ਉਹਨੇ ਸੂਤਰ ਕੱਛ ਦੇ ਬਾਅਦ ਲਿਆਣੀ ਚਲੇ ਜਾਣਾ, ਉਹਦੇ ਉਟਾ ਕੇ ਘਰ ਨੂੰ ਲੈ ਆਉਣਾ, ਫਿਰ ਕੱਤ ਕੇ ਫਿਰ ਐਵੇਂ ਹੀ। ਅੱਛਾ, ਇਹ ਜਦੋਂ ਤੁਸੀਂ ਖੇਤਰ ਬਹਿੰਦੇ ਹੁੰਦੇ ਸੀ, ਮਿਸਾਲ ਹੈ ਕਿ ਅਰਨਾਲੀ ਕਰ ਲਈ, ਕੋਈ ਪਹਿਲੀ ਦੋ ਕਨਾਲਾਂ 4 ਕਨਾਲਾਂ ਵਾਹੀਏ, ਬੱਤਰੇ ਉਹਨੂੰ ਸੰਭਾਲਿਆ, ਉਸ ਤੋਂ ਬਾਅਦ ਕੀ ਕੰਮ ਹੁੰਦਾ ਸੀ? ਫਿਰ ਉਸੇ ਸਾਰੇ ਬੰਦੇ ਇਕੱਠੇ ਹੋਣੇ, ਕਿਸੇ ਛਾਵੇਂ ਬਹਿ ਜਾਣੇ, ਉਸੇ ਅਗਲੇ ਨੇ ਆਪੋ ਆਪਣੀਆਂ ਖੁਰਲੀਆਂ ਬਣਾਈਆਂ ਹੋਣੀਆਂ, ਉਸੇ ਢੱਗੇ ਬੰਨ ਦੇਣੇ, ਪਾ ਕੇ ਪੱਠੇ ਕੁਸਰ ਕਰ ਕੇ ਟੋਪੇ ਨਾਲ ਕੁਸਰ ਲੈਣੇ, ਪਾ ਕੇ ਤੇ ਚਲੋ ਝੱਟ ਬਹਿ ਜਾਣਾ। ਚਲੋ ਉਹਨੇ ਜਿਹਨੂੰ ਸ਼ਾਮ ਦੇਰ ਢਲ ਜਾਣਾ, ਉਹ ਘਰ ਨੂੰ ਲੈ ਆਉਣੇ ਡੰਗਰ। ਸਹੀ, ਹਾਂ, ਇਹ ਮੌਤ ਹੁਣ ਵਾਲੇ ਮੌਤ ਤਾਂ ਨਹੀਂ ਨਾ ਹੈਗੇ, ਵੇਲਣੇ ਬੜੇ ਹੁੰਦੇ। ਰਾਜ ਜੀ ਉਸ ਕਮਾਲ ਪੀਣ ਨੇ ਦਿਨ ਨੂੰ ਛਿੱਲ ਕੇ ਢੇਰ ਲਾ ਦੇਣੇ, ਵੇਲਿਆਂ ਬੰਦਿਆਂ ਨੇ ਘਰ ਨੂੰ ਡੰਗਰ ਲੈ ਆਉਣੇ, ਗੱਡਾ ਜੋੜ ਕੇ ਜਿਹੜੇ ਜੁੱਜੇ ਕੋ ਚਾਰ ਹੋਣੇ ਉਹਨਾਂ ਉੱਥੇ ਰਹਿ ਪੈਣਾ, ਉਹਨਾਂ ਆਪਦੇ ਉੱਥੇ ਗੋੜ-ਗਾੜ ਬਣਾ ਲੈਣੇ, ਕਈਆਂ ਉੱਥੇ ਹੀ ਸੌ ਜਾਣਾ, ਕਈਆਂ ਨੇ ਘਰ ਨੂੰ ਆ ਜਾਣਾ। ਇਹ ਜਿਹੜਾ ਮੌਤ ਹੁਣ ਵਾਲੇ ਮੌਤ ਤਾਂ ਕੋਈ ਨਹੀਂ ਹੈਗੇ। ਹਾਂ, ਅੱਛਾ, ਦੂਸਰਾ ਇਹ ਦੱਸੋ ਕਿ ਵੀ ਇਹ ਜਦੋਂ ਤੁਸੀਂ ਕਹਿ ਲਓ ਕਿ ਸਾਡਾ ਜਿਹੜਾ ਉਦੋਂ ਦੇ ਬੰਦੇ ਸਨ, ਹਾਂਜੀ, ਉਦੋਂ ਥੱਕਦੇ ਉਕਦੇ ਨਹੀਂ ਕਿ ਸਾਰਾ ਕੰਮ ਹੱਥ ਨਾਲ ਕਰਨਾ? ਥੱਕਣਾ ਭਾਈ ਕਾਹਦਾ, ਉਦੋਂ ਤਾਕਤਾਂ ਨਾਲ ਖਾਂਦੇ ਸੀ, ਗੁੜ-ਗੜ ਖਾਂਦੇ ਸੀਗੇ, ਇਹ ਤਾਂ ਨਹੀਂ ਸੀ ਹੁਣ ਘਿਓ ਖਾਂਦੇ ਸੀ। ਹੁਣ
ਭੈਣ ਹੀ ਆ ਬੱਲਾ ਦਾ ਕੁੜੀ ਆ ਖੱਲਾ ਦਾ ਤੇਲ ਨਿਕਲ ਕੇ ਸਾਡੀਆਂ ਢੁੱਗੀਆਂ ਬੋਡੀ ਚ ਵੜਿਆ ਫਿਰਦਾ। ਇਹ ਖਾਦਾਂ ਉਦੋਂ ਕਿਹੜੀਆਂ ਹੁੰਦੀਆਂ ਸਨ? ਖਾਦ ਕੋਈ ਨਹੀਂ ਹੁੰਦੀ, ਕੋਈ ਵਿਰਲਾ ਹੀ ਭਾਵੇਂ ਪਾਉਂਦਾ ਹੋਵੇ। ਯੂਰੀਆ ਆਪਣਾ ਰੂੜੀ ਸਿੰਘ ਰੂੜੀ ਤੋਂ ਹੀ। ਹੁਣ ਫਿਰ ਸਾਇੰਸਦਾਨ ਕਹਿੰਦੇ ਕਿ ਰੂੜੀ ਦੇ ਆਜੋ ਚੰਗੇ ਰਹੋ ਤੇ ਹਾਂ ਤੇ ਵਕਤ ਫਿਰ ਉਹੀ ਆ ਗਿਆ, ਖੂਬ ਦੁਬਾਰਾ ਲੱਗ ਗਿਆ, ਜਿਹੜੇ ਟੂਲ ਤੇ ਸੋਲਰ ਲੱਗੇ ਨੇ ਉਹੀ ਨੇ ਹੈ ਤੇ ਹਰ ਚੀਜ਼ ਸੋਲਰ ਤੇ ਹੋ ਗਈ, ਬਿਜਲੀ ਏਡੀ ਮਹਿੰਗੀ ਹੋ ਗਈ, ਡੀਜ਼ਲ ਏਡਾ ਮਹਿੰਗਾ, ਜ਼ਰਾਇਤ ਫਿਰ ਔਖੀ ਹੋ ਗਈ। ਬੜੇ ਜੀ ਬੜੇ, ਹੁਣ ਤਾਂ ਤੇਲ ਨਹੀਂ ਲਿਆ ਜਾਂਦਾ ਉੱਥੇ, ਕਈਆਂ ਦੇ ਵਿਚਾਰਿਆਂ ਦੇ ਬੂਹੇ ਅੱਗੇ ਖੜੇ ਹੁੰਦੇ, ਸਕੂਟਰ ਖੜੇ ਨੇ, ਤੇਲ ਖੋਣੇ ਖੜੇ ਨੇ। ਇੰਜੀ ਸਾਡੇ ਨਾਲ ਪ੍ਰਾਹੁਣੇ ਨੇ ਜੀ, ਸਾਡੇ ਵੱਡੇ ਵੀਰ ਨੇ, ਸਾਡੇ ਬਜ਼ੁਰਗ ਨੇ ਤੇ ਭਾਈ ਲਤੀਫ ਨੇ। ਤੇ ਇਹ ਸ਼ਹਿਰ ਜਿਹੜਾ ਨਹੀਂ ਸ਼ੇਖਪੁਰ, ਇਹ ਸ਼ੇਖਪੁਰ ਉਹੀ ਹੈ ਜਿਹੜਾ ਕਿ ਵਿਰਕਗੜ੍ਹ ਜਿਹੜਾ ਪਹਿਲਾਂ ਨਾਂ ਸੀ। ਜਿੰਨੇ ਵੀ ਵਿਰਕ ਨੇ ਨਾ ਜੀ, ਉਹਨਾਂ ਦਾ ਅਕਸਰੀਅਤ ਬਲਕਿ ਸਾਰਿਆਂ ਦਾ ਤਾਲੁਕ ਨਾ ਸਨ 47 ਤੋਂ ਪਹਿਲੇ ਨਾ ਜੀ ਇਸੇ ਪਿੰਡ ਦੇ ਨਾਲ ਹੀ ਸੀ, ਇਸੇ ਸ਼ਹਿਰ ਦੇ ਨਾਲ ਸੀ ਤੇ ਉਤੋਂ ਤਸ਼ਰੀਫ ਲੈ ਕੇ ਆਏ। ਬੜਾ ਜ਼ਰਖੇਜ਼ ਇਲਾਕਾ ਤੇ ਬੜਾ ਤਰੀਖੀ ਇਲਾਕਾ ਹੈ ਇਹ। ਉਹੀ ਸ਼ੇਖਪੁਰ ਹੈ ਜਿੱਥੇ ਜਿਹੜਾ ਨਾ ਕਿ ਮਾਈ ਜਿੰਦਾ ਨੂੰ ਕੈਦ ਕੀਤਾ ਸੀ ਅੰਗਰੇਜ਼ਾਂ ਨੇ। ਇਹ ਉਹੀ ਸ਼ੇਖਪੁਰ ਹੈ ਜਿੱਥੇ ਹਰਨ ਮਨਾਰ ਹੈ ਤੇ ਇਹਦਾ ਐਲਾਨ ਹੋ ਲੈਂਦੀ ਕੋਈ ਨੇ ਤੇ ਗੱਲ ਕਰਨੇ ਉਹਨਾਂ ਦੇ ਨਾਲ ਤੇ ਉਹਨਾਂ ਨਾਲ ਗੱਲਬਾਤ ਕਰਨੇ ਆ ਤੇ ਉਹਨਾਂ ਨੂੰ ਪੁੱਛਨੇ ਦੱਸਨੇ ਆ ਕਿ ਵੀ ਉਦੋਂ ਪਿੰਡ ਦੇ ਹਾਲਾਤ ਕੀ। ਬਾਕੀ ਹਾਲ ਚਾਲ ਜੇ ਸਭ ਤੋਂ ਪਹਿਲੇ ਤੇ ਤੁਹਾਡੀ ਮਿਹਰਬਾਨੀ, ਤੁਸੀਂ ਟਾਈਮ ਦਿੱਤਾ। ਤੇ ਤੁਹਾਡੇ ਪਿੰਡ ਦੇ ਵਿੱਚ ਜਦੋਂ ਉਦੋਂ ਖੂਹ ਹੁੰਦੇ ਸਨ ਤੇ ਸੁਣਿਆ ਉਹਨਾਂ ਖੂਹਾਂ ਦਾ ਪਾਣੀ ਜਿਹੜਾ ਨਾ ਕਿ ਲੋਕ ਇਸਤੇਮਾਲ ਕਰਦੇ ਸੀ। ਤੁਸੀਂ ਵੀ ਉਦੋਂ ਮਾਸ਼ਾਅੱਲਾ ਉਦੋਂ ਹੋਜ ਦੇ ਵਿੱਚ ਪਾਣੀ ਕਿਸ ਤਰ੍ਹਾਂ ਦਾ ਹੁੰਦਾ ਹੈ? ਪਾਣੀ ਤੇ ਏਡਾ ਚੰਗਾ ਸੀ, ਜਾ ਕੇ ਦੂਸਰੇ ਪਿੰਡੋਂ ਪਾਣੀ, ਉਹ ਗੁੱਗਮਾਲ ਖੂਹੀ ਹੁੰਦੀ ਸੀ ਇੱਧਰ ਨਾਲ ਅਗਲੇ ਪਾਸੇ। ਅੱਛਾ, ਸਾਰਾ ਪਿੰਡ ਉੱਥੋਂ ਭਰਦਾ ਹੈ ਪਾਣੀ ਜਾ ਕੇ। ਹਾਂ ਉੱਥੋਂ ਪਾਣੀ ਲਿਆਉਣਾ, ਬੀਬੀਆਂ ਨੇ ਵੀ ਜਾਣਾ, ਸਾਰਿਆਂ ਪਾਣੀ ਲਿਆਉਣਾ। ਤੇ ਜਿਹੜਾ ਘੰਗ ਸੀ ਉੱਥੇ ਜਦੋਂ ਰਾਹ ਦੇ ਵਿੱਚ ਅਸੀਂ ਵੱਟ ਦੇ ਉੱਤੇ ਨਾਲ ਹੀ ਅਸੀਂ ਖੂਹ ਸੀ, ਉੱਥੇ ਦਾ ਖੂਹ ਜੁੜਿਆ, ਉਹ ਸਾਰੀ ਪੈੜੀ ਸਲਾਬ ਕਰਦਾ ਹੈ ਨਾਲ ਜਿਹੜੀ ਪਿੰਡ ਦੇ ਪੈੜੀ ਸੀ ਜੀ। ਉੱਥੋਂ ਲੋਕਾਂ ਨੇ ਕੋਈ ਉੱਥੋਂ ਪੀ ਲੈਣਾ, ਨਹੀਂ ਤਾਂ ਪਿੰਡ ਦੇ ਵਿਚਾਲੇ ਪਰਾਂ ਸੀ ਉਹ ਜਿਹਦੇ ਚੌੜੀ ਤਾਰ ਦੇ ਬਣਿਆ ਘਰ, ਉਹਦੇ ਵਿੱਚ ਸੀ। ਉਹਨਾਂ ਨੇ ਤਾਵੇ ਬਣਾਏ, ਵਿੱਚ ਹੀ ਖੂਹ ਲਾਇਆ, ਸਾਰਾ ਪਿੰਡ ਉੱਥੇ ਨਹਾਉਂਦਾ। ਬੀਬੀਆਂ ਵੀ ਜਾਂਦੀਆਂ ਉਹ ਸਿੱਖ ਦੌਰ ਦੇ ਵਿੱਚ, ਬੀਬੀਆਂ ਵੀ ਉੱਥੇ ਨਹਾਉਂਦੀਆਂ ਇੱਕ ਪਾਸੇ। ਅੱਛਾ, ਜਿਹੜਾ ਸਾਡੇ ਇੱਥੇ ਪਿੰਡ ਜਦੋਂ ਤੁਸੀਂ ਅੱਬੂ ਕੋਲੇ ਆਉਂਦੇ ਹੁੰਦੇ, ਇੱਥੇ ਖੂਹ ਵੇਖਿਆ ਸੀ, ਇਹ ਕਿੱਡਾ ਸੀ? ਇਹ ਖੂਹ ਦਾ ਤੇ ਫਿਰ ਇੱਥੇ ਨਾਲ ਹੀ ਇੱਥੋਂ ਘਰੋਂ ਨਿਕਲਣਾ, ਜਦੋਂ ਨਹਾਵਣਾ ਖੂਹ ਤੇ ਜਾ ਕੇ, ਇੱਥੇ ਚਲੇ ਜਾਣਾ, ਇੱਥੇ ਜਾ ਕੇ ਤੇ ਖੂਹ ਤੇ ਨਹਾਵਣਾ। ਉਹਨਾਂ ਨੇ ਆਪੇ ਗੇੜ ਦੇਣਾ, ਖੂਹ ਗੇੜੀ ਜਾਣਾ ਤਾਂ ਉਹ ਵਿੱਚ ਹੀ ਬੋਕੇ ਪੈਂਦੇ ਆਉਣੇ, ਵਿੱਚ ਬੋਕੇ ਪੈਂਦੇ। ਗੇੜੂ ਖੂਹ ਸੀ, ਗੇੜੂ ਖੂਹ ਸੀ। ਤੇ ਇੱਥੇ ਜਾ ਕੇ ਤੇ ਚੌਰੀ ਸਾਰਿਆਂ ਨਹਾ ਨੂੰ ਕੇ, ਜਿਹਨੇ ਜਾਣਾ ਪ੍ਰਾਹੁਣਾ ਆਉਣਾ, ਘਰੇ ਤਾਂ ਨਲਕਾ ਹੀ ਕੋਈ ਨਹੀਂ ਹੁੰਦੇ ਸੀ, ਤੇ ਉੱਥੇ ਜਾ ਲਈ ਜਾਣਾ ਪ੍ਰਾਹੁਣੇ ਤੇ ਨਹਾ ਕੇ ਗੁਸਲਖਾਨੇ ਬਣੇ, ਇੱਕ ਟੂਟੀ ਜੀ ਵਿੱਚੋਂ ਖਿੱਚਣੀ, ਖਿੱਚ ਕੇ ਤੇ ਪਾਣੀ ਪਾਉਣਾ ਸਿਰ 'ਚ, ਸਾਬਣ। ਬੜਾ ਚੰਗਾ ਦੌਰ ਸੀ, ਬੜਾ ਚੰਗਾ ਦੌਰ, ਸਾਦਾ ਕੰਮ। ਕੋਈ ਬੰਦਾ ਨਹੀਂ ਸੀ ਇੱਥੇ ਆਉਣ ਵਾਲਾ, ਨਾ ਕੋਈ ਜਾਣਾ, ਕੋਈ ਨਿੰਦ ਵਿਚਾਰ ਹੀ ਕੋਈ ਨਹੀਂ ਸੀ। ਉਹ ਕਹਿ ਰਹਿਣਾ ਕਿਸੇ ਰੁੱਖ ਥੱਲੇ, ਜਾਂ ਦੁਪਹਿਰ ਨੂੰ ਜਾ ਕੇ ਰੁੱਖਾਂ ਥੱਲੇ ਬਹਿ ਜਾਣਾ ਤੇ ਉੱਥੇ ਸਾਰਿਆਂ ਇਕੱਠੇ ਹੋ ਜਾਣਾ, ਜਿਹੜਾ ਮਹੱਲੇ ਦੇ ਬੰਦੇ ਹੁੰਦੇ ਚੰਗੇ ਚੰਗੇ ਸਿਆਣੇ, ਉੱਥੇ ਬਹਿ ਕੇ ਖਾਣਾ ਪੀਣਾ। ਤੇ ਦੁਪਹਿਰ ਨੂੰ ਆਉਣਾ, ਕਿਤੇ ਰੋਟੀ ਬੁਰਕੇ ਇੱਧਰ ਆ ਜਾਓ ਵੀ ਉੱਥੇ ਘਰੇ ਖਾਣਾ ਚੱਲ ਕੇ ਖਾਣਾ ਕਿ ਇੱਥੇ ਲੈ ਆਈਏ। ਉਹਨਾਂ ਨੇ ਆਖਣਾ ਚਲੋ ਜੀ ਇੱਥੇ ਚਲੋ ਜੀ, ਘਰੇ ਚੱਲਣਾ ਕਿ ਨਹੀਂ ਜੀ ਉੱਥੇ ਚੱਲ ਨਿਕਲਣੇ, ਇੱਥੇ ਲੈ ਆਓ 2 ਰੋਟੀਆਂ, ਕੋਈ ਚਾਰ ਹੋਣਾ, ਦੇਸੀ ਜਿਹਾ ਕੰਮ। ਆਹ ਕੀ ਇਹਦਾ ਨਾਂ ਇਹਦਾ, ਕੋਈ ਆਪ ਲਿਆਂਦਾ ਹੁੰਦਾ, ਕੋਈ ਲਸੂੜੇ ਦਾ, ਕੋਈ ਅੰਬ ਦਾ ਮਸ਼ਹੂਰ, ਵਿੱਚ ਮਿਰਚਾਂ ਵੀ ਹੋਣੀਆਂ, ਕਰਾ ਵਿੱਚ ਮਿਰਚਾਂ ਪਾਈਆਂ ਹੋਣੀਆਂ। ਕੰਮ ਪ੍ਰਾਹੁਣਾ ਜਿਹੜਾ ਨਾ ਉਦੋਂ ਬੰਦੇ ਤਕੱਲਫ 'ਚ ਨਹੀਂ ਪੈਂਦੇ, ਪ੍ਰਾਹੁਣਾ ਵੀ ਖੁਸ਼ ਹੋ ਕੇ ਰੋਟੀ ਚਾਰ ਨਾਲ ਖਾ ਲਈ। ਗੱਲ ਸਿੱਧੀ, ਕੋਈ ਗੱਲ ਨਹੀਂ ਸੀ, ਬਾਤ ਨਹੀਂ ਸੀ, ਉਦੋਂ ਸਿੱਧਾ ਕੰਮ ਸੀ। ਹੁਣ ਭਾਜੀ ਜਿਆਦਾ ਦੀਦ ਲਿਆ ਦੇ, ਹੁਣ ਜਿਹੜਾ ਨਾ ਕਿ ਕਹਿ ਲੋ ਕਿ ਪਿਆਰ ਮੁਹੱਬਤ ਮੋਹ ਜ਼ਿਆਦਾ ਜੋ ਉਦੋਂ ਸੀ। ਉਦੋਂ ਦੀ ਤਾਂ ਕਿਆ ਬਾਤਾਂ ਯਾਰ, ਕਿਸੇ ਦਾ ਪ੍ਰਾਹੁਣਾ ਆਉਣਾ ਉੱਥੇ, ਉਹਨਾਂ ਆਖਣਾ ਯਾਰ ਕਿੱਦੇ ਲਈ ਜਾਣਾ, ਉਹ ਕਿੰਦੇ ਲਈ ਜਾਣਾ, ਤੂੰ ਪ੍ਰਾਹੁਣਿਆ, ਉਹਨੇ ਆਖਣਾ ਫਲਾਣੇ ਲਈ ਜਾਣਾ ਜੀ, ਫਲਾਣੇ ਦੇ ਘਰ। ਉਹਨਾਂ ਆਖਿਆ ਤੂੰ ਇੱਥੇ ਬਹਿ, ਤੈਨੂੰ ਮੈਂ ਉਹਨਾਂ ਦੇ ਬੂਹੇ ਅੱਗੇ ਛੱਡ ਕੇ ਆਉਣਾ। ਤੇ ਹੁਣ ਤਾਂ ਭਾਈ ਉਹ ਪਹਿਲਾਂ ਹੀ ਪੁੱਛ ਲੈਂਦੇ ਰਸਕੇ ਵਾਲੇ ਵੀ, ਹਾਂ ਵੀ ਪਹਿਲਾਂ ਦੱਸ ਵੀ ਇੰਨੇ ਪੈਸੇ ਕਿੰਨੇ ਲੈ, ਹੁਣ ਕਿੰਨੇ ਲੈਣੇ, ਲੈ ਕੇ ਵੀ ਸਿੱਧੇ ਮੂੰਹ ਨਹੀਂ ਛੱਡ, ਸਿੱਧੇ ਮੂੰਹ ਨਹੀਂ ਛੱਡ ਕੇ ਜਾਣਾ। ਉਹਨਾਂ ਨੇ ਪਹਿਲਾਂ ਪੈਸੇ ਦੀ ਗੱਲ ਕਰ, 500 ਦੇਗਾ, 600 ਦੇਗਾ, ਤੇ ਫੇਰ ਮੈਂ ਜਾਣਾ ਹੀ ਨਹੀਂ। ਤਾਂ ਮੈਂ ਤਾਂ ਤੇਲ ਬੜਾ ਮਹਿੰਗਾ ਹੋ ਗਿਆ, ਕਸੂਰ ਵੀ ਜ਼ਿਆਦਾ ਨਾ ਮਹਿੰਗਾਈ ਦਾ ਹੀ। ਹਾਂ, ਕਸੂਰ ਸਾਰਾ ਮਹਿੰਗਾਈ ਦਾ। ਮੁੜ ਕੇ ਟਾਂਗੇ ਮਾਣਾ ਫੈਸਲਾ ਇੱਥੇ ਆਉਣਾ ਨਾ, ਚਾਚੇ ਰਾਣੇ ਤੇ ਉਹਨਾਂ ਨੇ ਟਾਂਗਾ, ਉਹਨਾਂ ਨੇ ਨਾਂ ਲੈਣਾ ਜੋ ਤੇਰੇ ਦਾਦੇ ਦਾ, ਤੇ ਉਹਨਾਂ ਨੇ ਆਖਣਾ ਚਾ ਸਾਡੇ, ਤੁਸੀਂ ਤਾਂ ਸਾਡੇ ਪ੍ਰਾਹੁਣੇ ਜੇ, ਚਲੋ ਬਹੁ ਟਾਂਗੇ ਦੇ ਉੱਤੇ। ਤੇ ਮੈਂ ਤੁਹਾਨੂੰ ਛੱਡ ਕੇ ਨਾ ਪੈਸੇ ਪੁੱਛਦਾ ਹੀ ਨਹੀਂ ਸੀ, ਜੀ ਕਰੇ ਫੜਾਤਾ, ਜੀ ਕਰੇ ਨਹੀਂ ਫੜਾਉਂਦੇ। ਇੱਥੇ ਤੁਹਾਡੀ ਮੈਂ ਗੱਲ ਬਜ਼ੁਰਗੋ ਟੋਕਦਾ ਪਿਆ, ਆ ਜਿਹੜਾ ਖਾਰਿਆਂ ਵਾਲਾ ਨਾ, ਜਿੱਥੇ ਮੰਚਾ ਖਾਰਿਆਂ ਵਾਲਾ, ਬੜੀਆਂ ਕੇਸਟਾਂ ਦੀਆਂ ਕਿਸੇ ਮਸ਼ਹੂਰ ਹੈ, ਇੱਥੇ ਇੱਕ ਟਾਂਗੇ ਵਾਲਾ ਹੁੰਦਾ ਸੀ। ਉਹ
ਜਦੋਂ ਅੱਬੂ ਨੂੰ ਵੇਖ ਲੈਂਦਾ ਹੈ ਨਾ ਹਾਂ। ਉਦੋਂ ਘੋੜੀ ਜੋੜਨ ਲੱਗ ਪੈਂਦਾ, ਚੌਰੀ ਆ ਗਿਆ, ਹਾਂ, ਹਾਂ, ਉਹਨੂੰ ਪਤਾ ਵੇਖ ਹੀ ਲਿਆ। ਸਾਲਮ ਜਾਣਾ। ਔਰ ਸਾਡੇ ਉਹ ਕੋਟ ਸਿੰਘ ਸਾਡੇ ਨਾਲ ਹੀ ਉਰਲੇ ਪਾਸੇ ਸੀ, ਉਹਦਾ ਨਾਮ ਤਾਜ ਸੀ, ਤਾਜ ਟਾਂਗੇ ਵਾਲਾ। ਉਹ ਮੈਂ ਬੰਦੇ ਨਿੱਕਾ ਸਾਂ, ਮੈਂ ਹਾਂ। ਕਿਹਾ ਅੱਬੂ ਇਹਨੂੰ ਕਿਵੇਂ ਪਤਾ ਟਾਂਗਾ ਜੋੜ ਕੇ ਦੇ ਇੱਥੇ ਲੈ ਉਹਨੇ ਹਾਂ, ਕਿਹਾ ਮੈਂ ਮੈਨੂੰ ਕਿਹਾ। ਪਤਾ ਕਿ ਆ ਗਿਆ, ਇਹਨੇ ਸਾਲਮ ਹੀ ਜਾਣਾ। ਇਹਨੇ ਸਾਲ ਵੀ ਜਾਣਾ। ਤੇ ਕਿਆ ਉਹ ਸਾਦਾ ਬੰਦੇ ਸਨ ਤੇ ਕਿਆ ਬੜੇ ਜੀਤ ਸਾਦੇ ਲਿਆ ਸੀ। ਬੰਦੇ, ਕਿਆ ਬਾਤਾਂ ਸੀ ਉਹਨਾਂ ਦੀਆਂ। ਚਾਰੇ ਟਾਂਗਾ ਜੋੜ ਲੈਣਾ, ਉਦੋਂ ਪੁਲ ਤਾਂ ਹੁੰਦਾ ਨਹੀਂ ਸੀ ਨਹਿਰ ਤੇ, ਉਹਨਾਂ ਨਹਿਰ ਦੇ ਉੱਤੇ ਲਾ ਦੇਣਾ ਇੰਜ ਕਰਕੇ, ਤੇ ਉੱਥੋਂ ਫਿਰ ਕਿਸੇ ਨੇ ਲੱਕੜ ਰੱਖੀ ਦੀ ਤਬਲ ਤੇ ਭੇਜਦੀ ਲੰਘਦੇ ਸੀ। ਬਾਅਦ ਦੇ ਵਿੱਚ ਲੱਕੜਾਂ ਦਾ ਦੌਰ ਆਉਂਦਾ ਸੀ। ਲਓ ਜੀ ਹੁਣ ਭਾਈ ਇਕਬਾਲ ਨਾਲ ਤੁਹਾਡੀ ਗੱਲ ਕਰਾਣੇ ਆ ਭਾਈ, ਥੋੜਾ ਜਿਹਾ ਉਹਨੂੰ ਕਰਨੇ ਆ। ਮਿਲਣ ਦੀ ਗੱਲ ਸੁਣਾ। ਇਹ ਉਹ ਜ਼ਿਮੀਂਦਾਰ ਨੇ ਜਿਨ੍ਹਾਂ ਦੇ ਵੇਲਣੇ ਆਪਣੇ ਹੁੰਦੇ ਸਨ, ਜਿਨ੍ਹਾਂ ਦਾ ਖੂਹਾ ਆਪਣਾ ਹੁੰਦਾ ਸੀ, ਜਿਨ੍ਹਾਂ ਦੇ ਵਾਲਦ ਸਾਹਿਬ ਨੇ ਹੱਥ ਨਾਲ ਕੰਮ ਕੀਤੇ, ਤੇ ਅੱਜ ਉਹਨਾਂ ਨੂੰ ਪੁੱਛਦੇ ਆ ਕਿ ਵੀ ਉਦੋਂ ਦੀ ਵਾਹੀ ਕਿਸ ਤਰ੍ਹਾਂ ਦੀ ਸੀ ਤੇ ਹੁਣ ਦੇ ਵਿੱਚ ਕਿੰਨਾ ਫਰਕ, ਹੁਣ ਵੀ ਜ਼ਿਮੀਂਦਾਰੇ ਨਾਲ ਜਿਹੜਾ ਨਾ ਵਬਸਤਾ ਨੇ। ਤੇ ਭਾਜੀ ਕੀ ਹਾਲ ਚਾਲ ਹੈ? ਸਭ ਤੋਂ ਪਹਿਲਾਂ ਤਾਂ ਤੁਹਾਡੀ ਬੜੀ ਮਿਹਰਬਾਨੀ ਤੇ ਤੁਸੀਂ ਤਸ਼ਰੀਫ ਲੈ ਕੇ ਆਏ, ਤੇ ਹੁਣ ਦੱਸੋ ਕਿ ਵੀ ਕੀ ਹਾਲ ਚਾਲ ਤੁਹਾਡਾ? अस्सलाम वालेकुम भाई, मेरा नाम मोहम्मद इकबाल है। वालिद साहब का नाम बशीर अहमद है, दादा साहब का नाजर खान सी। मैं जिला शेखपुरे तो, पिंड मेरा कंग है, डेरा साडा रोही वाला है जी। अल्लाह की मेहरबानी नाल बहुत अच्छे दिन गुजरते रहे साडे। असीं छोटे छोटे हुंदे सी, भाई फरमान साहब ने सानू मौका दिता कोई थोड़ा जिहा बुला के अपनी चाहत प्यार दे नाल जी। ਅਸੀਂ ਭਾਜੀ ਛੋਟੇ ਛੋਟੇ ਹੁੰਦੇ ਸੀ, ਵਿਲਨੇ ਜੋੜਦੇ ਹੁੰਦੇ ਸੀ ਤੇ ਵਾਲਿਦ ਸਾਹਿਬ ਹਰਿਆ ਨੇ ਪਹਿਲਾਂ ਸਵੇਰ ਜਾਣਾ, ਜਾਣ ਵਾਲੇ ਉੱਠਣਾ, ਜਾ ਕੇ ਕਮਾਦ ਨੂੰ ਵੱਢਣਾ, ਵੱਢ ਕੇ ਬਾਅਦ ਦੇ ਵਿੱਚ ਉਹਨਾਂ ਨੂੰ ਛਿੱਲ ਕੇ ਫਿਰ ਦਾਦੇ ਸਾਡੇ ਸੀ ਦੇ ਛੋਟੇ ਵਾਲਿਦ ਸਾਹਿਬ ਦੇ ਭਾਈ ਚਾਚੇ ਰੀ, ਉਹਨਾਂ ਜਾਣਾ, ਉਹਨਾਂ ਨੇ ਜਾ ਕੇ ਬਣਾਉਣਾ, ਫਿਰ ਗੁੜ ਸ਼ੁਰੂ ਕਰ ਦੇਣਾ ਉਹਨਾਂ ਬਣਾਉਣ ਵਾਸਤੇ। ਭਾਜੀ ਉਹਨੇ ਜੀ ਪੱਠੇ ਕੋਲੇ ਰੱਖ ਲੈਣੇ ਤੇ ਟੋਕੇ ਦੇ ਨਾਲ ਕੱਟਣੇ ਸ਼ੁਰੂ ਕਰ ਦੇਣੇ ਜੀ। ਉਹ ਜਿਹਨੂੰ ਮੁੱਢੀ ਕਹਿੰਦੇ, ਮੁੱਢੀ ਕਹਿੰਦੇ ਜੀ। ਮੁੱਢੀ ਦੇ ਕੱਟ ਕੇ ਉਹਨੇ ਪੱਠੇ ਜਨਾਬ ਕੋਈ 10 ਤੋਂ 12 ਡੰਗਰ ਹੁੰਦੇ ਸੀ ਸਾਡੇ ਵੱਡੇ ਛੋਟੇ, ਉਹਨਾਂ ਨੂੰ ਉਹਨਾਂ ਕੱਟ ਕੇ ਪਾਉਣਾ। ਵੇਖੋ ਜੀ ਅੱਲਾਹ ਤਾਲਾ ਨੇ ਉਹਨਾਂ ਦੇ ਵਿੱਚ ਜੀ ਤਾਕਤਾਂ ਕਿੰਨੀਆਂ ਦਿੱਤੀਆਂ ਸੀ ਉਹਨਾਂ ਪੁਰਾਣਿਆਂ ਬੰਦਿਆਂ 'ਚ, ਕਿੰਨੇ ਹੌਸਲੇ। ਸਾਡੇ ਤੋਂ ਹੁਣ ਅਸੀਂ ਹੱਥ ਨਾਲ ਪੱਠੇ ਕੁਤਰਨਾ, 2-4 ਡੰਗਰਾਂ ਦੇ ਕੁਤਰਨਾ ਚਾਹੀਏ ਨਾ, ਤੇ ਸਾਡੇ ਵਾਸਤੇ ਇੰਨੀ ਕੁ ਪਰੇਸ਼ਾਨੀ ਬਣ ਜਾਂਦੀ ਹੈ ਕਿ ਸਾਡੇ ਤੋਂ ਉਹ ਕੁਤਰਨੇ ਗਵਾਰਾ ਨਹੀਂ ਕਰਦੇ ਅਸੀਂ। ਮੈਂ ਇਹ ਪੁੱਛਣਾ ਜਿਹੜੇ ਤੁਹਾਡੇ ਵਾਲਿਦ ਸਾਹਿਬ ਨੂੰ ਗੁੜ ਦੇ ਜਿਹੜੇ ਕਾਰੀਗਰ ਸਨ, ਹਾਂਜੀ, ਉਹਦੇ ਬਾਰੇ ਦੱਸੋ ਕਿ ਵੀ ਉਹ ਜਿਹੜਾ ਨਾ ਕਿਸ ਤਰ੍ਹਾਂ ਗੁੜ ਬਣਾਉਂਦੇ ਸਨ, ਜਾਂ ਇਲਾਕੇ 'ਚ ਕਿਵੇਂ ਦੀ ਮਸ਼ਹੂਰੀ ਸੀ ਉਹਨਾਂ ਦੀ? ਗੁੜ ਦੀ ਉਹਨਾਂ ਦੀ ਬੜੀ ਬਿਹਤਰੀਨ ਗੁੜ ਬਣਾਉਂਦੇ ਸੀ, ਇਲਾਕੇ ਦੀ ਮਸ਼ਹੂਰੀ ਬੜੀ ਸੀ ਕਿ ਉੱਥੇ ਸਾਡੇ ਜਿਹੜੇ ਆਰਡਰ ਤੇ ਜਾਂਦਾ ਰਹਿੰਦਾ ਸੀ ਸਾਡਾ ਗੁੜ, ਤੇ ਉਹ ਆਪਣੇ ਆਪ ਹੀ ਵਪਾਰੀ ਜਿਹੜੇ ਨਾ ਗੁੜ ਖਰੀਦਣ ਵਾਲੇ ਉਹ ਆ ਜਾਂਦੇ ਸੀ, ਕਹਿੰਦੇ ਜੀ ਭਾਈ ਬਸ਼ੀਰ ਕਾ ਗੁੜ ਆ ਗਿਆ ਹੈ ਤੇ ਬਹੁਤ ਅੱਛਾ ਗੁੜ ਹੈ। ਉਹ ਬਹੁਤ ਜ਼ਿਆਦਾ ਪਸੰਦ ਕਰਦੇ ਤੇ ਉਹ ਬਣਾਉਂਦੇ ਬਹੁਤ ਜ਼ਿਆਦਾ ਸੀ। ਤੇ ਚੌਧਰੀ ਸ਼ਮੀਮ ਸਾਹਿਬ ਸਾਡੇ ਨਾਲ ਬੈਠੇ ਨੇ, ਨਾਮ ਦੱਸ ਦਿਓ ਆਪਣਾ। ਮੈਨੂੰ ਨਾਮ ਸ਼ਮੀਮ ਹੈ ਦਨ। ਤੇ ਵਾਲਦ ਦਾ ਨਾਮ ਕੀ ਜੇ, ਪਿੰਡ ਦਾ ਕੀ ਜੇ? ਵਾਲ ਦਾ ਨਾਮ ਚੋਰੀ ਅਕਬਰ, ਡੇਰਾ ਰੋਈ ਵਾਲਾ, ਸ਼ੇਖਪੁਰੇ। ਤੁਸੀਂ ਗੱਲਾਂ ਸੁਣੀਆਂ ਬਾਬਿਆਂ ਦੀਆਂ, ਵੱਡਿਆਂ ਦੀਆਂ ਸੁਣੀਆਂ ਕਿ ਜੀ ਬਲਦ ਲੈ ਜਾਣੇ, ਚਾਰ ਚਲੇ ਜਾਣਾ, ਰੋਟੀ ਚਲੇ ਜਾਣੀ, ਤੇ ਟੋਕੇ ਤੇ ਹੱਥ ਨਾਲ ਜਿਹੜਾ ਮੁੱਢੀ ਦੇ ਪੱਠੇ ਕੁਤਰ ਲੈਣੇ, ਵੇਲ ਨਾ ਲੱਗ ਜਾਣਾ। ਇਹਦੇ ਵਿੱਚ ਕਿਸੇ ਵੀ ਜਗ੍ਹਾ ਤੇ ਖਰਚੇ ਦਾ ਜ਼ਿਕਰ ਨਹੀਂ। ਅੱਜ ਜਿਹੜਾ ਦੌਰ ਹੈ ਨਾ ਜੀ, ਡੀਜ਼ਲ, ਪੈਟਰੋਲ ਤੇ ਟੂਬਲ ਤੇ ਜ਼ਰਾਅਤ, ਘਰ ਜੇ ਮੈਂ ਕਹਿੰਦਾ ਪੱਠੇ ਵੀ ਆਣੇ ਤੋਂ ਵੀ ਮੋਟਰਸਾਈਕਲ ਪਿੱਛੇ ਲਿਆ ਗਿਆ ਉਦੋਂ ਵੀ ਖਰਚਾ ਆਣਾ। ਹੁਣ ਜਾਂ ਤਾਂ ਹਕੂਮਤ ਸਾਡੇ ਤੇ ਰਹਿਮ ਕਰ ਦਵੇ ਤੇ ਜਾਂ ਅਸੀਂ ਆਪਦੇ ਹਾਲ ਤੇ ਰਹਿਮ ਕਰ ਲਈਏ। ਹੁਣ ਜਿਹੜਾ ਦੌਰ ਜਾ ਰਿਹਾ ਸਾਨੂੰ ਫਿਰ ਜਿਹੜਾ ਨਾ ਕਿ ਹਾਲ ਉੱਥੇ ਹੀ ਆਂਦੇ ਨੇ ਤਰੱਕੀ ਹੋਈ, ਤਰੱਕੀ ਕੀ ਖੇਤ ਇਕੱਠਾ ਹੋਈ। ਉਦੋਂ ਵੀ ਅਸੀਂ ਖੂਹਾਂ ਤੋਂ ਪਾਣੀ ਲੈ ਕੇ ਆਉਂਦੇ ਸੀ, ਹੁਣ ਵੀ ਸਾਡਾ ਪਾਣੀ ਪਿੰਡਾਂ ਵਾਲਾ ਜਿਹੜਾ ਖਰਾਬ ਹੋ ਗਿਆ ਤੇ ਅਸੀਂ ਅੱਜ ਵੀ ਖੇਤਰਾਂ 'ਚ ਪਾਣੀ ਢੋਣੇ ਪਏ। ਕਾਹਦੀ ਤਰੱਕੀ ਹੋਈ? ਅੱਛਾ ਹੁਣ ਦੱਸੋ ਕਿ ਵੀ ਇਹ ਉਹ ਦੌਰ ਚੰਗਾ ਸੀ ਕਿ ਇਹ ਚੰਗਾ? ਉਹ ਹੀ ਚੰਗਾ ਸੀ, ਕਿਉਂਕਿ ਸਾਨੂੰ ਹੁਣ ਜਿਹੜਾ ਨਾ ਜੀ ਬੜਾ ਮੁਸ਼ਕਿਲ ਹੈ ਸਾਦਗੀ ਹੈ। ਹੁਣ ਸਾਦਗੀ ਅਪਣਾਉਣਾ ਸਾਨੂੰ ਮੁਸ਼ਕਿਲ ਹੈ, ਤੇ ਜੇ ਅਸੀਂ ਸਾਦਗੀ ਨਾ ਅਪਣਾਈਏ ਤੇ ਡੀਜ਼ਲ, ਪੈਟਰੋਲ ਤੇ ਸਾਨੂੰ ਜ਼ਰਾਅਤ ਜਿਹੜਾ ਨਾ ਖਰਚੇ 'ਚ ਪੈਂਦੀ। ਤੇ ਹੁਣ ਅੱਜ ਕੱਲ ਜਿਹੜੀ ਵਾਈ ਉਹਦਾ ਕੀ ਰੇਟ ਹੈ, ਸੀ ਦਾ ਕੀ ਰੇਟ ਹੈ? ਵਾਈ ਦਾ ਇੱਕ ਸੀ ਦਾ 3000 ਰੇਟ ਹੋ ਜਾਂਦਾ, ਇੱਕ ਸੀ ਦਾ। ਇੱਕ ਸੀ ਰੋਟਾ ਵਾਟਰ ਦਾ 450 ਤੇ ਰੂਟਾਵੀਟਰ ਦਾ 7000 ਰੇਟ ਹੋ ਜਾਂਦਾ, ਜ਼ਿਆਦਾ ਲਾਈਕ ਤੇ ਉਹਨੂੰ ਦੱਸਦਾ ਕੀ ਰੇਟ ਜੇ? ਡਿਕਸ ਦਾ 5000। ਇਹ ਸਾਰਾ ਲਾ ਕੇ ਡਿਸਕ ਦੀ ਵੀ ਜ਼ਰੂਰਤ ਪੈਂਦੀ ਹੈ, ਸੀ ਦੀ ਵੀ ਪੈਣੀ ਹੈ, ਸੁਹਾਗੇ ਦੀ ਵੀ ਪੈਣੀ ਹੈ। ਇਹ ਤਾਂ ਇੰਨਾ ਹੋ ਜਾਂਦਾ ਕਿ ਜਿਹੜੀ ਆਪਾਂ ਫਸਲ ਬੀਜ ਰਹੇ ਆ ਉਹਦੇ ਨਾਲ ਜ਼ਿਆਦਾ ਖਰਚਾ, ਉਹਦੇ ਨਾਲ ਜ਼ਿਆਦਾ ਹੋ ਜਾਂਦਾ। ਤੇ ਹੁਣ ਫਿਰ ਦੁਬਾਰਾ ਫਿਰ ਤੁਹਾਡਾ ਕੀ ਖਿਆਲ, ਬਲਦ ਬਣਾਉਣੇ ਪੈਣ? ਹੁਣ ਬਲਦ ਬਣਾਉਣੇ ਪੈਣੇ ਆ, ਬਲਦ ਕਿਸੇ ਨੇ ਬਣਾਉਣੇ ਯਾਰ
ਹਾਂ ਜਾਂ ਗਵਰਨਮੈਂਟ ਕੋਈ ਇੰਨਾ ਕੋ ਕਰ ਲਵੇ ਕਿ ਡੀਜ਼ਲ ਪੈਟਰੋਲ ਦੀ ਸਬਸਿਡੀ ਦੇ ਦੇ ਜ਼ਿਮੀਂਦਾਰ ਨੂੰ, ਤੇ ਜਾਂ ਫਿਰ ਜਿਹੜਾ ਨਾ ਕੋਈ ਟਰੈਕਟਰ ਜਾਂ ਕੋਈ ਮਸ਼ੀਨਰੀ ਇਦਾਂ ਦੀ ਆਏ ਜਿਹੜੀ ਸੋਲਰ ਤੇ ਹੋਵੇ ਜਾਂ ਇਲੈਕਟ੍ਰਿਕ ਹੋ ਜਾਵੇ। ਇਲੈਕਟ੍ਰਿਕ ਦਾ ਇਹ ਹਾਲ ਹੈ ਕਿ ਅਸੀਂ ਹੈਗੇ ਤਾਂ ਨਿਊਕਲੀਅਰ ਪਾਵਰ ਆ, ਪਰ ਸਾਡੇ ਕੋਲ ਜਿਹੜਾ ਨਾ ਬਿਜਲੀ ਨਹੀਂ ਹੈਗੀ ਪੂਰੀ। ਅੱਜ ਅਸੀਂ ਗੱਡੀਆਂ ਕਰ ਰਹੇ ਹਾਂ ਬਿਜਲੀ ਤੇ, ਅੱਜ ਅਸੀਂ ਲੇਕਿਨ ਬਿਜਲੀ ਸਾਡੀ ਪੂਰੀ ਨਹੀਂ। ਪਿੰਡਾਂ ਥਾਵਾਂ ਤੇ ਲੋਡ ਸ਼ੈਡਿੰਗ ਸ਼ਾਇਦ ਹਕੂਮਤ ਨੂੰ ਨਾ ਪਤਾ ਹੋਵੇ, ਵਾਪਟ ਵਾਲੇ ਨਾ ਦੱਸਦੇ ਹੁਣ 10-10 ਘੰਟੇ ਜਿਹੜਾ ਨਾ ਬੱਤੀ ਆਉਂਦੀ, 14-14 ਘੰਟੇ ਜਿਹੜਾ ਨਾ ਬੱਤੀ ਨਹੀਂ ਆਉਂਦੀ। ਬੱਚੇ ਸਾਡੇ ਪਿੰਡਾਂ ਲਈ ਕਹਿੰਦੇ ਬੱਤੀ ਆ ਗਈ, ਬੱਤੀ ਚਲੀ ਗਈ। ਅਸੀਂ 1 ਘੰਟਾ ਪਹਿਲੋਂ ਜਾਣ ਤੋਂ ਪਹਿਲਾਂ ਅਸੀਂ ਮੋਬਾਈਲ ਚਾਰਜ ਕਰਨੇ, 1 ਘੰਟਾ ਪਹਿਲੋਂ ਜਿਹੜਾ ਪੱਠੇ ਕੁੱਤਨੇ, 1 ਘੰਟਾ ਪਹਿਲੋਂ ਪਾਣੀ ਭਰਨਾ ਪੀਣ ਵਾਸਤੇ। ਇਹ ਹਾਲ ਹੋ ਪਿਆ। ਜੇ ਕਿਤੇ ਉਹ ਜਿਹੜਾ ਕੰਮ ਕਰਦੇ ਨਾ ਜੀ ਉਹ ਕਰਨਾ ਪੈ ਜੇ ਤੇ ਇੰਜ ਹੋ ਜਾਂਦਾ ਹੈ ਕਿ ਜਿਸ ਦਿਨਾਂ ਦੇ ਨਾ ਜੀ ਉਹ ਬਵਜਾ ਫੀਡਰ ਦੇ ਵਿੱਚ ਮੁਰੰਮਤੀ, ਅੱਜ 10 ਘੰਟੇ ਬੱਤੀ ਬੰਦ ਰਹਦੀ, ਉਹ 10 ਘੰਟੇ ਜਾਨਵਰ ਜਿਹੜੇ ਪਿਆਸੇ ਰਹਿੰਦੇ ਨੇ। ਹੁਣ ਹੱਥ ਤੇ ਨਾ ਤਾਂ ਨਲਕੇ ਰਹੇ ਨੇ, ਨਲਕੇ ਹੁਣ ਖਤਮ, ਨਲਕੇ ਹੈ ਕੋਈ ਨਹੀਂ, ਤੇ ਉਹ 12 ਘੰਟੇ ਜਾਨਵਰਾਂ ਨੂੰ ਧਿਆਏ ਰੱਖੀਏ। ਇਹ ਹਾਲ ਸਾਡੀ ਬਿਜਲੀ ਦਾ, ਤੇ ਅਸੀਂ ਕੀ ਜ਼ਰਾਇਤ ਕਰਨੀ? ਤੇ ਇਹਦਾ ਕੋਈ ਹੱਲ ਤੁਹਾਡੀ ਨਜ਼ਰ 'ਚ ਕੋਈ ਹੈ? ਮੇਰੀ ਨਜ਼ਰ 'ਚ ਕੋਈ ਹੱਲ ਨਹੀਂ ਦਿੰਦਾ ਪਿਆ। ਕੋਈ ਮਨਸ਼ੂਰ ਬਣਾਉਣਾ ਪੈਦਾ। ਦੋਸਤੋ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਪਹਿਲੋਂ ਤੁਹਾਨੂੰ ਦਸੀਏ ਕਿ ਪੁਰਾਣੇ ਦੌਰ ਦੇ ਵਿੱਚ ਜ਼ਰਾਇਤ ਕਿੱਦਾਂ ਹੁੰਦੀ ਸੀ, ਉਹਦੇ ਵਿੱਚ ਖਰਚੇ ਕਿੰਨੇ ਥੋੜੇ ਸਨ, ਸਾਡੀ ਸਾਦਗੀ ਕਿੰਨੀ ਸੀ, ਸਾਡਾ ਜਿਹੜਾ ਨਾ ਕਿ ਉਹ ਖਰਚਾ ਕਿੰਨਾ ਘੱਟ ਸੀ, ਸਾਡੀ ਆਮਦਨ ਭਾਵੇਂ ਘੱਟ ਸੀ, ਅਸੀਂ ਪ੍ਰਾਹੁਣੇ ਨੂੰ ਵੀ 4 ਨਾਲ ਰੋਟੀ ਦੇ ਦਿੰਨੇ ਸਾਂ, ਲੇਕਿਨ ਮੋਹ ਪਿਆਰ ਮੁਹੱਬਤ ਸਾਦਗੀ ਇੰਨੀ ਸੀ ਕਿ ਮੈਂ ਕਹਿੰਦਾ ਪਿੰਡ 'ਚ ਪ੍ਰਾਹੁਣਾ ਵੜਦਾ ਸੀ ਨਾ, ਯਕੀਨ ਕਰੋ ਅੱਜ ਦਾ ਦੌਰ ਅੱਜ ਲੋਕ ਕਹਿੰਦੇ ਨੇ ਕਿ ਜਿੱਧਰ ਧੀ ਪੁੱਤਰ ਕਰਦੀ ਹੈ ਰਿਸ਼ਤੇਦਾਰੀ ਉਹਦੇ ਨਾਲ, ਪਰ ਉਦੋਂ ਕਹਿੰਦੇ ਹੁੰਦੇ ਸਨ ਕਿ ਭਾਈ ਇਹ ਪਿੰਡ ਦਾ ਜਵਾਈ ਭਾਈ ਹੈ, ਪਿੰਡ ਦਾ ਜਵਾਈ ਸਾਰੇ ਇੱਜ਼ਤ ਕਰਦੇ ਸੀ। ਇਹ ਪਿੰਡ ਇੰਜ ਗੱਲ ਹੈ ਜੀ। ਹਾਂਜੀ ਹਾਂਜੀ ਸਰ, ਫਿਰ ਸਾਰੇ ਪਿੰਡ ਵਾਲਿਆਂ ਨੇ ਉਹਦੀ ਇੱਜ਼ਤ ਕਰਨੀ, ਫਲਾਣੇ ਦਾ ਜਵਾਈ ਨਹੀਂ ਜੀ, ਸਾਰੇ ਪਿੰਡ ਦਾ ਜਵਾਈ ਹੈ। ਇੰਜ ਅਸੀਂ ਆਪ ਦੇ ਫਰਮਾਨ ਮੈਂ ਤੁਹਾਡੀ ਗੱਲ ਟੁੱਕਣ ਲੱਗਾ ਕਿ ਜਦੋਂ ਛੋਟੇ ਛੋਟੇ ਹੁੰਦੇ ਸੀ ਨਾ, ਤੇ ਉਦੋਂ ਦੇਖਣਾ ਇੱਕ ਘਰ 'ਚ ਸ਼ਾਦੀ ਹੋਣੀ, ਦੂਜਿਆਂ ਘਰਾਂ ਨੇ ਆਟੋਮੈਟਿਕ ਉਹਨਾਂ ਵਾਸਤੇ ਮੰਜੇ ਬਿਸਤਰੇ ਖਾਣੇ ਦਾ ਇੰਤਜ਼ਾਮ ਕਰਨਾ, ਦੁੱਧ ਦੇ ਕੇ ਜਾਣਾ ਉਹਨਾਂ ਨੂੰ ਹੈ। ਫਿਰ ਇੱਥੋਂ ਤੱਕ ਕਹਿਣਾ ਕਿ ਜੇ ਬੱਚੀ ਆਲਾ ਉਹਨੂੰ ਕਹਿਣਾ ਭਾਈ ਕਿਸ ਚੀਜ਼ ਦੀ ਜ਼ਰੂਰਤ ਹੈ, ਹੈਲਪ ਦੱਸੋ। ਹੁਣ ਪਤਾ ਨਹੀਂ ਕੀ ਤਾਂ ਅੱਲਾਹ ਤਾਲਾ ਵੱਲੋਂ ਮਹਿੰਗਾਈ ਕੋਈ ਹੋ ਗਈ ਹੈ, ਮਹਿੰਗਾਈ ਦਾ ਦੌਰ ਆ ਗਿਆ, ਜਾਂ ਸਾਡੇ ਹੁਕਮਰਾਨ ਇਸ ਕਿਸਮ ਦੇ ਹੋ ਗਏ ਆ ਕਿ ਕੋਈ ਸਮਝ ਨਹੀਂ ਆ ਰਹੀ, ਪਰੇਸ਼ਾਨੀ ਵੱਧਦੀ ਜਾ ਰਹੀ ਹੈ। ਕੰਮ ਬਸ ਕੁਛ ਸਾਡਾ ਵੀ ਫਰਜ਼ ਬਣਦਾ। ਅੱਜ ਵੇਖੋ ਕਿ ਜਿਹੜਾ ਨਾ ਖੇਤਰਾਂ ਦੇ ਉੱਤੇ ਨਲਕੇ ਲੱਗੇ ਸਨ, ਲੋਕ ਉਹ ਪੱਟ ਕੇ ਲਈ ਜਾਂਦੇ ਨੇ। ਅੱਜ ਜੇ ਕੋਈ ਕਿਸੇ ਦੀ ਇੱਟ ਲੱਗੀ ਹੋਈ ਹੈ ਮੋਗੇ ਤੇ ਉਹ ਪੱਟ ਕੇ ਲੈ ਜਾਂਦੇ, ਹੁਕੂਮਤ ਤਾਂ ਨਹੀਂ ਕਹਿੰਦੀ ਨਾ ਪੱਟੋ। ਅੱਜ ਜਿਹੜੀਆਂ ਸਾਡੀਆਂ ਨਹਿਰਾਂ ਨੇ ਉਹਨਾਂ ਨੂੰ ਜਿਹੜਾ ਨਾ ਕਿ ਉਹ ਨੁਕਸਾਨ ਕੌਣ ਪਹੁੰਚਾਦਾ? ਅਸੀਂ, ਕਿਉਂਕਿ ਅਸੀਂ ਆਪ ਕਰਪਟ। ਕੁਝ ਸਾਨੂੰ ਸੋਚਣਾ ਪੈਦਾ, ਕੁਝ ਹੁਕੂਮਤ ਆਮਨ ਕਰੇ। ਇਹ ਤਦ ਕਰਕੇ ਮਹਿੰਗਾਈ ਦਾ ਜਿਹੜਾ ਸੱਪ ਹੈ ਇਹਨੂੰ ਅਸੀਂ ਤਾਂ ਹੀ ਜਿਹੜਾ ਨਾ ਕਿ ਇਹਨੂੰ ਬੰਦ ਕਰ ਸਕਨੇ ਆ, ਵਰਨਾ ਇਹ ਹਰ ਬੰਦੇ ਨੂੰ ਡੰਗੇਗਾ। ਇਹ ਮਹਿੰਗਾਈ ਪਹਿਲੋਂ ਜ਼ਿਮੀਂਦਾਰ ਦੇ ਜਦੋਂ ਅੰਗਰੇਜ਼ ਦੌਰ ਸੀ ਨਾ ਜੀ, ਉਸ ਤੋਂ ਪਹਿਲੇ ਮੁਗਲ ਦੌਰ ਸੀ। ਮੁਗਲ ਦੌਰ ਨੇ ਪੰਜਾਬੀਆਂ ਦੀ ਪੱਗ ਲਾ ਲਈ, ਜ਼ਰਾਇਤੀਆਂ ਦੀ, ਮਤਲਬ ਜਿਹੜੇ ਜ਼ਿਮੀਂਦਾਰ ਸਨ ਪੰਜਾਬ ਦੇ ਰਹਿਣ ਵਾਲੇ, ਉਹਨਾਂ ਦੀ ਪੱਗ ਦਾ ਸ਼ਿਮਲਾ ਇੰਨਾ ਟੈਕਸ ਵਧਾਇਆ। ਫਿਰ ਕਹਿੰਦੇ ਨੇ ਜਦੋਂ ਅੰਗਰੇਜ਼ ਆਏ ਉਹਨੇ ਤਨ ਦਾ ਜਿਹੜਾ ਝੱਗਾ ਸੀ ਉਹ ਲਵਾਤਾ, ਕੁਰਤਾ ਲਵਾਤਾ। ਲੇਕਿਨ ਅੱਜ ਲੱਗਦਾ ਹਕੂਮਤ ਜੋ ਕਰ ਰਹੀ ਹੈ ਨਾ, ਮੈਨੂੰ ਨਹੀਂ ਲੱਗਦਾ ਇਹ ਤੇੜ ਦੀ ਧੋਤੀ ਵੀ ਛੱਡੇ ਰਹੀ ਪੰਜਾਬੀਆਂ ਦੀ। ਇੰਨੇ ਬੁਰੇ ਹਾਲ ਹੋ ਗਏ, ਲੋਕ ਖੁਦਕੁਸ਼ੀ ਤੇ ਮਜਬੂਰ ਹੋ ਗਏ ਨੇ। ਜਿਹਨੂੰ ਪੁੱਛੋ ਉਹ ਰੋਣ ਡਿਆ। 16,000 ਦੀ ਬੋਰੀ ਸੀਮੈਂਟ ਦਾ ਉਹਦੀ ਹੋ ਗਈ, ਖਾਦ ਦੀ ਡੀਏਪੀ ਦੀ, ਉਹਦੀ ਬੋਰੀ ਦਾ ਖਾਦ ਦੀ ਦਾ ਇਹਨੂੰ ਪਤਾ ਨਹੀਂ 16,500 ਦੀ 16,500 ਦੱਸੋ ਕੀ ਬੰਦਾ ਪਾਵੇ? ਤੇ 6,000 ਨੂੰ ਉਹ ਝੂਰੀਆ ਜਿੰਨਾ ਕਿਸੇ ਦਾ ਮਰਜ਼ੀ ਹੈ ਨਾ ਉਹਨਾਂ ਹੀ ਉਹ ਦਿੰਦੇ ਨੇ ਵੀ ਚਲੋ ਆਪਦੀ ਮਰਜ਼ੀ ਦਾ ਰੇਟ ਲਾਈ ਜਾਂਦੇ, ਕੋਈ ਰੇਟ ਨਹੀਂ। ਵੀਰ ਦੱਸਦੇ ਪਏ ਨੇ ਕਿ ਪਿੰਡ ਦੇ ਵਿੱਚ ਮਹਿਰ ਬਰਾਦਰੀ ਹੈ, ਰਾਈ ਬਰਾਦਰੀ, ਉਹਨਾਂ ਸ਼ਿਮਲਾ ਮਿਰਚ ਲਾਈ। ਉਹਦੀ ਸਟੋਰੀ ਜ਼ਰਾ ਸੁਣ ਲਓ। ਅੱਛਾ, ਉਹਨਾਂ ਜਦੋਂ ਸ਼ਿਮਲਾ ਮਿਰਚ ਲਾਈ ਤਾਂ ਖਰਚਾ ਕਿੰਨਾ ਆਇਆ ਜੀ? ਖਰਚਾ ਉਹਨਾਂ ਦਾ ਆ ਗਿਆ ਸੀ 4 ਕਰੋੜ ਰੁਪਇਆ ਆ ਗਿਆ। 4 ਕਰੋੜ ਰੁਪਇਆ ਆਇਆ। ਤੇ ਜ਼ਰਾ ਉਹਦਾ ਹਾਲ ਦੱਸਿਆ ਜੇ ਕੀ ਹੋਇਆ? ਪਹਿਲਾਂ ਤਾਂ ਗੜੇ ਪੈ ਗਏ ਹਾਂ, ਤੇ ਉਹ ਐਨ ਖਰਾਬ ਹੋ ਗਈ। ਫਿਰ ਉਹਨਾਂ ਖਾਦਾ ਖੁਦਾ ਮਾਰੀਆਂ, ਦਵਾਈਆਂ ਮਾਰੀਆਂ, ਸੈੱਟ ਸੁੱਟ ਕੀਤੀ। ਹਾਂ, ਫਿਰ ਉਹਦਾ ਰੇਟ ਹੀ ਨਾ ਲੱਗੇ। ਹਾਂ, ਉਹ ਲੈ ਕੇ ਗਏ ਗੱਡੀਆਂ ਭਰ ਕੇ, ਤੇ ਉਹ ਕੋਲੋਂ ਪੈਸੇ ਭਰ ਕੇ ਆਏ, ਕਿਰਾਇਆ ਕਰੋਇਆ ਵੀ ਇਹਨਾਂ ਵੀ ਕਿਰਾਇਆ ਨਹੀਂ ਹਾਂ, ਤੜਾਈ ਤੇ ਕਿਰਾਇਆ ਨਾ ਇੰਨਾ, ਤੋੜਿਆਂ ਦਾ ਕੋਈ ਆ ਗਿਆ ਖਰਚਾ ਖੁਰਚਾ, ਤੇ ਉਹ ਕੋਲੋਂ ਹਰ ਤੋੜੇ ਦਾ ਉਹਨਾਂ ਨੂੰ 70 ਰੁਪਏ ਕੋਲੋਂ ਪੈ ਗਿਆ। ਤੇ ਹੁਣ ਉਵੇਂ ਖਲੋਤੀਆਂ ਹੀ ਆ, ਉਹ ਵੇਂਦੇ ਪਹਿਲ ਵੀ ਰੇਟ ਵਧੇ, ਉਹ ਰੇਟ ਨਹੀਂ ਵਧਿਆ, ਉਵੇਂ ਉਹ ਖਰਾਬ ਹੋ ਗਈਆਂ। ਇੰਨਾ ਨੁਕਸਾਨ ਉਹਨਾਂ ਦੀ ਜਿਹੜੀ ਕੋਲ ਰਾਤ, ਇੱਕ ਮਿੰਟ ਜ਼ਰਾ ਇਹਨੂੰ ਨਾ ਕਰ, ਇਹ ਇੰਨਾ ਨੁਕਸਾਨ ਹੋਇਆ ਕਿ ਜਿਹਨਾਂ ਨਾਲ ਕੋਲ ਰਾਤ ਸੀ ਉਹ ਵੀ ਚਲੀ ਗਈ। ਉਹ ਵੀ ਚਲੇ ਗਈ। ਉਹ ਤਾਂ ਮਤਲਬ ਜਾਂ ਤਾਂ ਘਰ ਦਾ ਡੰਗਰ ਵੇਚਣ
ਜਾਂ ਘਰ ਦਾ ਕੋਈ ਡੰਗਰ ਵੇਚਣ ਤੇ ਜਾਂ ਕੋਈ ਘਰ ਦਾ ਬਾਲ ਬੱਚਾ ਵੇਚਣ ਫੇਰ ਹੀ ਹੋਣੇ ਪੂਰੇ। ਨਹੀਂ, ਉਹ ਜਿਹੜੀ ਕੋਈ ਪੈਲੀ ਪੂਲੀ ਹੋਈ ਉਹ ਵੀ ਵੇਚ ਕੇ ਉਹ ਠੇਕਾ ਲਾਵਣਾ ਤਾਂ ਵੀ ਨਹੀਂ ਲੱਥਣਾ ਉਹ। ਇਹ ਵੇਖੋ ਜੀ, ਇਹ ਕਿੱਲੇ ਪੈਲੀ ਹੈ 65 ਕਿੱਲੇ ਪੈਲੀ ਸੀ, ਉਹ ਉਹਦਾ ਕਿੰਨਾ 140 ਦੇ 1,40,000 ਹੁੰਦਾ, 1.5 ਲੱਖ ਠੇਕਾ ਜੀ, 1.5 ਲੱਖ 10 ਠੇਕਾ 1.5 ਲੱਖ ਠੇਕਾ ਹੁੰਦਾ। ਨਗਦ ਠੇਕਾ। ਮੈਨੂੰ ਹੁਣ ਕਰ ਲੈਣ ਦਿਓ, ਗੱਲ ਮੁਕਾਈਏ, ਲੰਮੀ ਬੜੀ ਹੋ ਗਈ। ਲਓ ਜੀ, 65 ਕਿੱਲੇ ਪੈਲੀ ਸੀ, 4.5 ਕਰੋੜ ਰੁਪਇਆ ਘਰੋਂ ਪੈ ਗਿਆ। ਸਾਲ ਦੀ ਬੱਚਤ ਵੀ ਗਈ, ਸਾਲ ਦੀ ਖੇਚਲ ਵੀ ਗਈ। ਤੇ ਹਾਲ ਇਹ ਆ ਕਿ ਵੀ ਜਿਹੜੀ ਉਹਨਾਂ ਦੀ ਕੋਈ 10 ਮਤਲਬ ਕੋਈ 10 ਕਿੱਲੇ ਜਾਂ 10 ਕਨਾਲ ਆਇਆ ਸੀ, ਉਹ ਵੇਚ ਕੇ ਕਰਦਾ ਲਾਣ। ਇਹ ਹਾਲ ਹੈ। ਇਸ ਹਕੂਮਤ ਨੂੰ ਸੋਚਣਾ ਚਾਹੀਦਾ। ਆਲੂ ਲਾਇਆ ਤੇ ਉਹਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਮਾਰਕੀਟ 'ਚ ਕਿੱਥੇ ਲੈ ਕੇ ਜਾਣਾ ਹੈ। ਇਹ ਜ਼ਿਮੀਂਦਾਰ ਨੂੰ ਇਹ ਪਾਲਿਸੀ ਬਣਾਣੀ ਹਕੂਮਤ ਨੇ। ਜੇ ਕਣਕ ਆਈ ਹੈ ਜ਼ਿਆਦਾ ਤਾਂ ਹਕੂਮਤ ਨੂੰ ਚਾਹੀਦਾ ਕਿ ਬਾਹਰੋਂ ਅਸੀਂ ਇੰਪੋਰਟ ਨਾ ਕਰਵਾਈਏ। ਜੇ ਝੋਨੇ ਦੀ ਫਸਲ ਮਾੜੀ ਤੇ ਹਕੂਮਤ ਨੂੰ ਚਾਹੀਦਾ ਕਿ ਸਬਸਿਡੀ ਦੇਵੇ, ਖਾਦਾਂ ਸਸਤੀਆਂ ਕਰਨ, ਪੈਟਰੋਲ ਜਿਹੜਾ ਡੀਜ਼ਲ ਜਿਹੜਾ ਉਹ ਸਸਤਾ ਕਰਨ। ਫਿਰ ਉਸ ਤੋਂ ਬਾਅਦ ਜਿਹੜਾ ਨਾ ਕਿ ਇਹਨਾਂ ਨੂੰ ਵੇਚਣ ਵਾਸਤੇ ਵੀ ਕੋਈ ਬਿਹਤਰ ਹੱਲ ਹੋਣਾ ਚਾਹੀਦਾ। ਅੱਜ ਸਾਡੀ ਕਣਕ ਜਿਹੜੀ ਉਹ 3200 ਨੂੰ ਵਿਕੀ, ਹੁਣ ਮਾਰਕੀਟ ਦੇ ਵਿੱਚ 4200 4500 ਰੇਟ ਹੋਇਆ, ਫਿਰ ਤਾਂ ਉਹ ਵੀ ਲੱਭਦੀ ਨਹੀਂ ਦੀ। ਇਹ ਕੌਣ ਜ਼ਿੰਮੇਦਾਰ ਹੈ? 1500 ਰੁਪਇਆ ਮਹੀਨੇ ਦੇ ਵਿੱਚ ਕੌਣ ਬਚਾ ਰਿਹਾ? ਇਹ ਹਕੂਮਤ ਨੂੰ ਹੀ ਸੋਚਣਾ ਚਾਹੀਦਾ। ਇਹ ਇੱਕ ਮੈਸੇਜ ਸੀ। ਗੱਲ ਸਾਡੀ ਸੱਭਿਆਚਾਰ ਤੋਂ ਤਰੀਕ ਤੋਂ ਸ਼ੁਰੂ ਹੋਈ। ਇਹ ਸਾਡਾ ਬਹੁਤ ਵੱਡਾ ਕਾਰੋਬਾਰ ਹੈ, ਇਸ ਤੋਂ ਇਹਦਾ ਮੁਤਬਾਦਲ ਨਹੀਂ ਹੋ ਸਕਦਾ। ਅਗਲੀ ਵੀਡੀਓ ਤੱਕ ਇਜਾਜ਼ਤ ਦਿਓ। ਹਾਂ, ਅਗਰ ਵੀਡੀਓ ਚੰਗੀ ਲੱਗੀ ਹੋਵੇ ਜਾਂ ਮਾੜੀ ਲੱਗੀ ਹੋਵੇ, ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ, ਤਾਂ ਕਿ ਸਾਡੀ ਇੱਕ ਹੌਸਲਾ ਅਫਜ਼ਾਈ ਵਧੇ, ਸਾਨੂੰ ਪਤਾ ਲੱਗੇ ਕਿ ਸਾਡੇ ਜਿਹੜੇ ਨਾਜ਼ਰੀਨ ਨੇ ਸਾਡੇ ਤੋਂ ਕੀ ਚਾਹੁੰਦੇ। ਅਗਲੀ ਵੀਡੀਓ ਤੱਕ ਦੀ ਇਜਾਜ਼ਤ ਦਿਓ ਤੇ ਨਾਰਾ ਲਾਈਏ ਫਿਰ ਪੰਜਾਬ ਦਾ ਕਿ ਪੰਜਾਬ ਜ਼ਿੰਦਾਬਾਦ।